ਮੇਜਰ ਹੋਣਾ ਦੇ ਮਾਮਲੇ ਦੇ ਵਿੱਚ ਕੁਛ ਲੇਟੈਸਟ ਅਪਡੇਟਸ ਦੇ ਵਿੱਚ ਦੱਸਦੇ ਜਾਈਏ ਤਾਂ ਵੀਕਐਂਡ ਦੇ ਉੱਤੇ ਜਸਟਿਨ ਟਰੂਡੋ ਨੇ ਇੱਕ ਵਾਰੀ ਫੇਰ ਪਹਿਲੋਂ ਜਿਹੜਾ ਹੋ ਕਿਹਾ ਵੀ ਭਾਈ ਇੰਡੀਆ ਕੈਨੇਡਾ ਦੇ ਨਾਲ ਵਰਕ ਕਰੇ ਇਨਵੈਸਟੀਗੇਸ਼ਨ ਨੂੰ ਜਿਹੜਾ ਉਹ ਲੈ ਕੇ ਜਿਹੜੇ ਇੱਥੋਂ ਤੱਕ ਕਿ ਜਸਟਿਨ ਟਰੂਡੋ ਹੋਣਾ ਨੇ ਕਿਹਾ ਵੀ ਜੇ ਵੱਡੀਆਂ ਕੰਟਰੀਆਂ ਇੰਟਰਨੈਸ਼ਨਲ ਕਾਨੂੰਨ ਦੀ ਉਲੰਘਣਾ ਕਰਨਗੀਆਂ ਵਿਦਆਊਟ ਐਨੀ ਕੰਸੀਕੁਐਂਸਿਸ ਤਾਂ ਇਹ ਬਹੁਤ ਇੱਕ ਖਤਰਨਾਕ ਬਗੈਰ ਕਿਸੇ ਸਿੱਟਿਆਂ ਤੋਂ ਤਾਂ ਇੱਕ ਖਤਰਨਾਕ ਰੁਝਾਨ ਦੇ ਵੱਲ ਨੂੰ ਜਿਹੜਾ ਉਹ ਵਧਾਂਗੇ। ਨਵੀਂ ਦਿੱਲੀ ਤੇ ਓਟਾਵਾ ਦੇ ਵਿੱਚ ਯਾਨੀ ਕਿ ਇੰਡੀਆ ਕੈਨੇਡਾ ਦੇ ਦਰਮਿਆਨ ਜਿਹੜੇ ਰਿਸ਼ਤੇ ਆ ਉਹ ਕੁੜੱਤਣ ਭਰੇ ਹੋ ਚੁੱਕੇ ਆ ਉਦੋਂ ਤੋਂ ਜਦੋਂ ਤੋਂ ਇੰਡੀਆ ਦੇ ਏਜੰਟਸ ਤੇ ਦੁਬਾਰਾ ਭਾਈ ਨਿੱਜਰ ਹੋਣਾ ਦਾ ਕਤਲ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜਾ ਆ ਉੱਥੇ ਕੀਤਾ ਗਿਆ ਸੀਗਾ ਜੂਨ ਮਹੀਨੇ ਤੇ 3 ਮਹੀਨੇ ਬਾਅਦ ਉਸ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਹੁਣ ਤੋਂ ਅੱਜ ਤੋਂ ਜੇ ਦੇਖਿਆ ਜਾਵੇ ਤਾਂ ਜਸਟਿਨ ਟਰੂਡੋ ਹੋਣਾ ਨੇ ਸਦਨ ਦੇ ਵਿੱਚ ਖੜ ਕੇ ਭਾਰਤ ਦੇ ਉੱਤੇ ਜਿਹੜੇ ਆ ਇਹ ਇਲਜ਼ਾਮ ਜਿਹੜੇ ਆ ਉਹ ਲਗਾਏ ਆ ਇਹ ਕਿਹਾ ਸੀਗਾ ਵੀ ਭਾਈ ਇਹਦੇ ਵਿੱਚ ਭਾਰਤੀ ਏਜੰਟਸ ਦਾ ਹੱਥ ਹੋ ਸਕਦਾ ਤੇ ਕਹਿੰਦੇ ਵੀ ਸਾਡੇ ਕੋਲ ਕ੍ਰੈਡੀਬਲ ਐਵੀਡੈਂਸ ਇਸ ਦੇ ਮੁਤਲਕ ਮੌਜੂਦ ਆ। 5 ਆਈਜ਼ ਦੀ ਗੱਲ ਹਰਜੋਤ ਸਿੰਘ ਦੀ ਚੱਲੀ ਸੀ ਜਿਹਦੇ ਵਿੱਚ ਅਮਰੀਕਾ ਨੇ ਲੱਗ ਰਿਹਾ ਵੀ ਮੁੱਖ ਤੌਰ ਦੇ ਉੱਤੇ ਇਹਨਾਂ ਨੂੰ ਇਹ ਜਿਹੜੀ ਇੰਟੈਲੀਜੈਂਸ ਦਿੱਤੀ ਸੀ। ਐਂਥਨੀ ਬਲਿੰਕਨ ਉਹਨਾਂ ਨੇ ਵੀ ਇੱਕ ਵਾਰੀ ਫੇਰ ਇੰਡੀਆ ਨੂੰ ਇਸ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਕਰਨ ਦੇ ਲਈ ਕੈਨੇਡਾ ਦਾ ਸਾਥ ਦੇਣ ਦੇ ਲਈ ਗੱਲ ਜਿਹੜੀ ਉਹ ਆਖੀ ਹੈਗੀ ਆ। ਬਾਰ-ਬਾਰ ਐਂਥਨੀ ਬਲਿੰਕਨ ਹੋਣਾ ਦਾ ਇੱਦਾਂ ਇਹ ਕਹਿਣਾ ਇਹ ਇੱਕ ਕਾਫੀ ਵੱਡੀ ਜਿਹੜੀ ਆ ਹੈਡਲਾਈਨ ਆ ਉਹ ਬਣ ਰਹੀ ਹੈਗੀ ਆ ਕਿਉਂਕਿ ਆਪਾਂ ਦੇਖਿਆ ਵੀ ਪਿਛਲੇ ਮਹੀਨੇ ਸਵਾ ਮਹੀਨੇ ਤੋਂ ਇਜ਼ਰਾਈਲ ਹਮਾਸ ਦੇ ਯੁੱਧ ਦੇ ਕਰਕੇ ਇਹ ਜਿਹੜੀ ਖਬਰ ਆ ਕਿਤੇ ਨਾ ਕਿਤੇ ਬੈਕ ਐਂਡ ਦੇ ਉੱਤੇ ਚਲੀ ਗਈ ਸੀਗੀ ਪਰ ਐਂਥਨੀ ਬਲਿੰਕਨ ਹੋਣਾ ਦੇ ਦੁਆਰਾ ਨਵੀਂ ਦਿੱਲੀ ਦੇ ਵਿੱਚ ਡਿਪਲੋਮੈਟਿਕ ਵਿਜ਼ਿਟ ਦੇ ਦੌਰਾਨ ਜਦੋਂ ਡਿਫੈਂਸ ਸਕੱਤਰ ਲੋਇਡ ਆਸਟਨ ਵੀ ਜਿਹੜੇ ਉਹ ਗਏ ਆ ਉੱਥੇ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਜਦੋਂ ਉਹਨਾਂ ਨੇ ਇੱਕ ਵਾਰੀ ਫੇਰ ਇਹ ਬਿਆਨ ਦਿੱਤਾ ਵੀ ਇੰਡੀਆ ਨੂੰ ਸਾਥ ਦੇਣਾ ਚਾਹੀਦਾ ਆ ਕੈਨੇਡਾ ਦੀ ਇਸ ਇਨਵੈਸਟੀਗੇਸ਼ਨ ਨੂੰ ਲੈ ਕੇ ਤਾਂ ਇਹ ਚਰਚਾ ਇੱਕ ਵਾਰੀ ਫੇਰ ਫੋਰ ਫਰੰਟ ਦੇ ਉੱਤੇ ਆ ਗਈ ਆ ਮੋਹਰੇ ਆ ਚੁੱਕੀ ਆ ਜੀ। ਸੋ ਦੋਨੋਂ ਹੀ ਆਪਣੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਤੇ ਸੈਕਟਰੀ ਆਫ ਡਿਫੈਂਸ ਜੋ ਹੈਗੇ ਆ ਲੋਇਡ ਆਸਟਨ ਉਹ ਇੰਡੀਆ ਗਏ ਹੋਏ ਆ ਤੇ ਉਹਨਾਂ ਨੇ ਉੱਥੇ ਦੇ ਫੋਰਨ ਮਿਨਿਸਟਰ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਆ ਤੇ ਪ੍ਰਾਈਮ ਮਿਨਿਸਟਰ ਦੇ ਨਾਲ ਵੀ ਉਹ ਮਿਲੇ ਹੈਗੇ ਆ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਆ ਤੇ ਨਾਲ ਦੀ ਨਾਲ ਜਿਹੜੀ ਯੂਐਸ ਗਵਰਨਮੈਂਟ ਆ ਉਹ ਬੈਕ ਕਰ ਰਹੀ ਆ ਕਿ ਹਾਂ ਜਿਹੜੀ ਇੰਡੀਅਨ ਗਵਰਨਮੈਂਟ ਆ ਇਸ ਨੂੰ ਕੋਆਪਰੇਟ ਕਰਨਾ ਚਾਹੀਦਾ ਸਾਡੇ ਨਾਲ। ਇਹ ਵੀ ਉਹਨਾਂ ਨੇ ਕਲੀਅਰਲੀ ਕਿਹਾ ਆ ਜਸਟਿਨ ਟਰੂਡੋ ਉਹਨਾਂ ਨੇ ਕਿ ਜੋ ਐਵੀਡੈਂਸ ਸਾਨੂੰ ਮਿਲੇ ਹੈਗੇ ਆ ਇੰਡੀਆ ਦੀ ਸਰਕਾਰ ਦੇ ਭਾਈ ਨਿੱਜਰ ਹੋਣਾ ਦੇ ਕਤਲ ਦੇ ਸੰਬੰਧ ਦੇ ਵਿੱਚ ਉਹ ਸਾਨੂੰ 5 ਆਈਜ਼ ਜੋ ਇੰਟੈਲੀਜੈਂਸ ਸ਼ੇਅਰਿੰਗ ਹੈਗੀ ਆ ਯੂਕੇ ਯੂਐਸ ਕੈਨੇਡਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਉਹਨਾਂ ਵੱਲੋਂ ਮਿਲੀ ਹੈਗੀ ਆ। ਇਹ ਸਾਰੀ ਜਿਹੜੀ ਰਿਪੋਰਟ ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ ਫੋਰਬਸ ਮੈਗਜ਼ੀਨ ਜਿਹੜਾ ਅਮਰੀਕਾ ਦਾ ਬਹੁਤ ਵੱਡਾ ਇਹ ਨਿਊਜ਼ ਆਊਟਲੈਟ ਆ ਉਹਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਇਹ ਛਾਪੀ ਗਈ ਹੈਗੀ ਆ ਤੇ ਦੂਸਰੇ ਪਾਸੇ ਨਾਲ ਦੀ ਨਾਲ ਇਹ ਵੀ ਦੱਸਦੀ ਜਾਈਏ ਜਿਸ ਹਿਸਾਬ ਦੇ ਨਾਲ ਹਿੰਦੁਸਤਾਨ ਦਾ ਗੋਦੀ ਮੀਡੀਆ ਸਿੱਖਾਂ ਨੂੰ ਬਦਨਾਮ ਕਰਨ ਦੇ ਉੱਤੇ ਲੱਗਾ ਹੋਇਆ ਹੈ ਇਹ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਬਹੁਤ ਸਾਰੀਆਂ ਰਿਪੋਰਟਸ ਸਾਂਝੀਆਂ ਕੀਤੀਆਂ। ਸੈਕਰਾਮੈਂਟੋ ਦਾ ਬਹੁਤ ਹੀ ਵੱਡਾ ਨਿਊਜ਼ਪੇਪਰ ਆ ਉਹਨਾਂ ਨੇ 2 ਦਿਨ ਪਹਿਲਾਂ ਇੱਕ ਰਿਪੋਰਟ ਛਾਪੀ ਹੈਗੀ ਆ ਕਿ ਕਿਸ ਤਰ੍ਹਾਂ ਜਿਹੜਾ ਯੁਵਾ ਸਿਟੀ ਦਾ ਨਗਰ ਕੀਰਤਨ ਕੱਲਾ ਪਰੇਡ ਜਾਂ ਨਗਰ ਕੀਰਤਨ ਨਹੀਂ ਉਹਦੇ ਵਿੱਚ ਜੋ ਸਿੱਖਾਂ ਦਾ ਰਿਪਰੈਸ਼ਨ ਹੋ ਰਿਹਾ ਸਿੱਖਾਂ ਨਾਲ ਧੱਕਾ ਹੋ ਰਿਹਾ ਉਸ ਨੂੰ ਵੀ ਜਿਹੜਾ ਡਿਸਪਲੇ ਕੀਤਾ ਜਾਂਦਾ ਹੈਗਾ ਆ। ਤੁਸੀਂ ਦੇਖਿਆ ਹੋਣਾ ਪਿਛਲੇ 2 ਦਿਨਾਂ 'ਚ ਇੱਕ ਕੋਈ ਅਮਰਤਪਾਲ ਸਿੰਘ ਨਾਮ ਦਾ ਬੰਦਾ ਨਸ਼ਾ ਤਸਕਰੀ ਦੇ ਵਿੱਚ ਇਨਵੋਲਵ ਸੀ ਤੇ ਇੰਡੀਆ ਦਾ ਜਿਹੜਾ ਮੀਡੀਆ ਆ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਉਹਨਾਂ ਦੀਆਂ ਵੀਡੀਓਜ਼ ਫੋਟੋ ਲਾ ਕੇ ਸ਼ੋਅ ਕੀਤਾ ਕਿ ਉਹ ਇਨਵੋਲਵ ਆ। ਕੱਲਾ ਜਿਹੜਾ ਗੋਦੀ ਮੀਡੀਆ ਤਾਂ ਹੈ ਤੇ ਅਨਫੋਰਚੂਨੇਟ ਪਾਰਟ ਇਹ ਆ ਸੋ ਕਾਲ ਜਿਹੜਾ ਸਿੱਖਾਂ ਦਾ ਜਾਂ ਪੰਜਾਬੀਆਂ ਦਾ ਮੀਡੀਆ ਉਹਨਾਂ ਨੇ ਵੀ ਇਹੀ ਫੋਟੋਆਂ ਸ਼ੋਅ ਕੀਤੀਆਂ। ਇੱਥੋਂ ਤੱਕ ਤਾਂ ਇਹ ਟੀਵੀ ਚੈਨਲ ਜਿਹੜੇ ਸਾਡੇ ਗੁਰੂ ਘਰਾਂ ਚੋਂ ਅਮਰੀਕਾ ਦੇ ਗੁਰੂ ਘਰਾਂ ਚੋਂ ਲਾਈਵ ਪ੍ਰੋਗਰਾਮ ਦਿੰਦੇ ਆ ਉਹਨਾਂ ਨੇ ਵੀ ਭਾਈ ਅਮਰਤਪਾਲ ਸਿੰਘ ਦੀ ਫੋਟੋ ਲਾਈ ਕਿ ਦੇਖੋ ਜੀ ਇਹ ਡਰੱਗ ਦੇ ਵਿੱਚ ਇਨਵੋਲਵ ਸੀ ਇਸ ਕਰਕੇ ਇਹ ਜਿਹੜਾ ਆ ਇਹ ਵਾਂਟਡ ਆ। ਐਡੀ ਜਿਹੜੀ ਮਾੜਾ ਉੱਥੇ ਦਾ ਮੀਡੀਆ ਤੇ ਤੁਹਾਡਾ ਜਿਹੜਾ ਮੀਡੀਆ ਜਿਹਨੂੰ ਤੁਸੀਂ ਕਹਿੰਦੇ ਰਹਿੰਦੇ ਨਹੀਂ ਜੀ ਇਹ ਸਿੱਖਾਂ ਦੀ ਆਵਾਜ਼ ਆਣਾਉਂਦੇ ਆ ਇਹ ਪੰਜਾਬੀਆਂ ਦਾ ਮੀਡੀਆ ਆ ਕਈ ਵਾਰੀ ਨਾਂ ਵੀ ਉਦਾਂ ਦੇ ਹੁੰਦੇ ਆ। ਸੋ ਸੈਕਰਾਮੈਂਟੋ ਵੀ ਜਿਹੜਾ ਨਿਊਜ਼ਪੇਪਰ ਆ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਆ ਭਾਰਤ ਦੀ ਸਰਕਾਰ ਨੂੰ ਐਕਸਪੋਜ਼ ਕੀਤਾ ਆ
ਐਕਸਪੋਜ਼ ਕਰਨ ਵਾਲਾ ਕੋਈ ਮਾੜਾ ਮੋਟਾ ਜਿਹੜਾ ਜਰਨਲਿਸਟ ਨਹੀਂ ਹੈਗਾ। ਜੋ ਰੂਬਨ ਨਾਮ ਦਾ ਐਮੀ ਅਵਾਰਡ ਵਿਨਿੰਗ ਇਨਵੈਸਟੀਗੇਟਿਵ ਰਿਪੋਰਟ ਹੈਗਾ ਸੈਕਰਾਮੈਂਟੋ ਬੀ ਦਾ, ਉਸ ਨੇ ਸੈਨ ਫਰਾਂਸਿਸਕੋ ਕ੍ਰੋਨਿਕਲ, NPR, ਕੈਪੀਟਲ ਤੇ ਮੇਨ ਵਰਗੀਆਂ ਆਰਗੇਨਾਈਜੇਸ਼ਨਸ ਦੇ ਲਈ ਬਹੁਤ ਜ਼ਿਆਦਾ ਕੰਮ ਕੀਤਾ। ਉਹਨੇ ਜਿਹੜੀਆਂ ਕਈ ਇਦਾਂ ਦੇ ਇਸ਼ੂ ਜਿੱਦਾਂ ਲੈਡ ਪੁਆਇਜ਼ਨਿੰਗ ਦਾ, ਵੇਸਟਬਾਲ ਸਪੈਂਡਿੰਗ, ਵੇਸਟਫੁਲ ਸਪੈਂਡਿੰਗ, ਇਦਾਂ ਦੇ ਉੱਤੇ ਇਸ਼ੂਜ਼ ਦੇ ਉੱਤੇ ਵਰਕਆਊਟ ਕੀਤਾ। ਸੋ ਜੋ ਰੂਬਨ ਨੇ ਯੂਬਾ ਸਿਟੀ ਦੇ ਵਿੱਚ ਜੋ ਨਗਰ ਕੀਰਤਨ ਹੋਇਆ ਸੀ, ਉਹਦੇ ਸੰਬੰਧ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜਾ ਸਿੱਖਾਂ ਨੂੰ ਹਿੰਦੁਸਤਾਨ ਦੇ ਵਿੱਚ ਦਬਾਇਆ ਜਾ ਰਿਹਾ, ਰਿਪਰੈਸ਼ਨ ਹੋ ਰਹੀ ਆ ਸਿੱਖਾਂ ਦੀ, ਉਸ ਪਰੇਡ ਦੇ ਵਿੱਚ ਜਿਹੜੇ ਫਲੋਟ ਲੱਗੇ ਸੀ ਜਾਂ ਜਿਹੜੇ ਸਿੱਖ ਆਪਣੇ ਆਪ ਨੂੰ ਕਹਿ ਰਹੇ ਸੀ ਵੀ ਸਾਨੂੰ ਦੇਖੋ ਕਿੱਦਾਂ ਧੱਕਾ ਹੋ ਰਿਹਾ, ਉਹ ਸਾਰਾ ਬੜਾ ਡਿਟੇਲ ਦੇ ਵਿੱਚ ਉਸਨੇ ਛਾਪਿਆ। ਸੈਕਰਾਮੈਂਟੋ ਬੀ ਦੇ ਵਿੱਚ ਉਹ ਲਿਖਦੇ ਆ ਵੀ ਜਿਹੜੀ ਸਿੱਖਾਂ ਦੀ ਪੋਪੂਲੇਸ਼ਨ ਆ ਪੂਰੇ ਇੰਡੀਆ ਦੇ ਵਿੱਚ 2% ਆ। 40% ਕੈਲੀਫੋਰਨੀਆ ਦੇ ਵਿੱਚ ਜਿਹੜੇ ਭਾਰਤੀ ਮੂਲ ਦੇ ਲੋਕ ਆ ਉਹਨਾਂ ਚੋਂ ਸਿੱਖ ਰਹਿੰਦੇ ਆ ਤੇ 2.5 ਲੱਖ ਦੇ ਕਰੀਬ ਹੈਗੇ ਆ। ਮੈਜੋਰਟੀ ਦੇ ਵਿੱਚ ਜਿਹੜੇ ਸਿੱਖ ਆ ਉਹ ਸੈਂਟਰਲ ਵੈਲੀ ਤੇ ਬੇ ਏਰੀਆ ਦੇ ਵਿੱਚ ਰਹਿੰਦੇ ਆ। 3 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਸੀ ਇਸ ਪਰੇਡ ਦੇ ਵਿੱਚ। ਉਸਨੇ ਪੂਰਾ ਡਿਟੇਲ ਲਿਖਿਆ ਕਿਸ ਤਰ੍ਹਾਂ ਕੈਲੀਫੋਰਨੀਆ ਗੱਤਕਾ ਦਲ, ਮੋਟਰਸਾਈਕਲ ਕਲੱਬ, ਹੋਰ ਰੈਫਰੈਂਡਮ 2020 ਵਾਲੇ, ਹੋਰ ਜਿਹੜੇ ਬਹੁਤ ਸਾਰੇ ਜਿਹੜੇ ਲੋਕ ਸੀ ਉਹਨਾਂ ਨੇ ਸਿੱਖਾਂ ਦੇ ਨਾਲ ਧੱਕੇ ਹੋਏ ਦੀਆਂ ਪਿਕਚਰਸ, ਸਾਰਾ ਕੁਝ ਜੋ ਆ ਉਹਦੇ ਬਾਰੇ ਬੜਾ ਡਿਟੇਲ ਦੇ ਵਿੱਚ ਲਿਖਿਆ। ਤੁਹਾਨੂੰ ਟਾਈਮ ਲੱਗਾ ਤਾਂ ਜਰੂਰ ਸੈਕਰਾਮੈਂਟੋ ਬੀ ਦੀ ਇਹ ਜਿਹੜੀ ਰਿਪੋਰਟ ਆ ਇਹ ਜਰੂਰ ਪੜ੍ਹਿਓ। ਉਹਦੇ ਵਿੱਚ ਉਹਨਾਂ ਨੇ ਕੁਝ ਲੋਕਾਂ ਦੀਆਂ ਇੰਟਰਵਿਊ ਲਈਆਂ ਕਿ ਕਿਸ ਤਰ੍ਹਾਂ ਅਸੀਂ ਇੱਕ ਆਜ਼ਾਦ ਮੁਲਕ ਦੇ ਵਿੱਚ ਰਹਿੰਦੇ ਆ, ਇੱਥੇ ਸਾਡਾ ਫਰੀडम ਆਫ ਸਪੀਚ ਆ, ਅਸੀਂ ਆਪਣਾ ਐਕਸਪ੍ਰੈਸ਼ਨ ਦੱਸ ਸਕਦੇ ਆ ਵੀ ਜੀ ਸਾਨੂੰ ਇੱਕ ਆਜ਼ਾਦ ਮੁਲਕ ਚਾਹੀਦਾ ਆ। ਪਰ ਜੇ ਤੁਸੀਂ ਉਹੀ ਝੰਡਾ ਇੱਥੇ ਚਾਹੇ ਲਾਇਆ ਤੇ ਇਹ ਝੰਡਾ ਜਿਹੜਾ ਆ ਤੁਹਾਨੂੰ ਇੰਡੀਆ ਦੇ ਵਿੱਚ ਤੇ ਤੁਹਾਡੇ ਪਰਿਵਾਰ ਨੂੰ ਜੇਲ੍ਹ ਵਿੱਚ ਸਿੱਟ ਸਕਦਾ ਆ ਤੇ ਤੁਹਾਡੀ ਪ੍ਰਾਪਰਟੀ ਜਿਹੜੀ ਆ ਉਹ ਉਸ ਨੂੰ ਇੰਡੀਆ ਦੀ ਸਰਕਾਰ ਜਿਹੜੀ ਆ ਉਹ ਜ਼ਬਤ ਕਰ ਸਕਦੀ ਹੈਗੀ ਆ। ਸੋ ਇਹ ਕਿਸ ਤਰ੍ਹਾਂ ਟ੍ਰਾਂਜੈਕਸ਼ਨਲ ਰਿਪਰੈਸ਼ਨ ਹੁੰਦਾ ਆ, ਕਿਸ ਤਰ੍ਹਾਂ ਜਿਹੜੇ ਟ੍ਰਾਂਜੈਕਸ਼ਨਲ ਰਿਪਰੈਸ਼ਨ ਆਪਰੇਸ਼ਨਸ ਕੈਲੀਫੋਰਨੀਆ 'ਚ ਹੋ ਰਹੇ ਆ। ਭਾਈ ਨਿੱਜਰ ਦੇ ਕਤਲ ਤੋਂ ਬਾਅਦ ਕੁਝ ਸਿੱਖਾਂ ਨੂੰ ਕਿਸ ਤਰ੍ਹਾਂ ਧਮਕੀਆਂ ਦਿੱਤੀਆਂ ਗਈਆਂ ਸੀ ਵੀ ਤੁਹਾਡਾ ਵੀ ਅਸੀਂ ਖਾਤਮਾ ਕਰਾਂਗੇ। ਉਹਦੇ ਸੰਬੰਧ ਦੇ ਵਿੱਚ FBI ਜੋ ਆ ਉਹਨਾਂ ਨੇ ਇਹ ਕਿਹਾ ਜੋ ਟ੍ਰਾਂਜੈਕਸ਼ਨਲ ਰਿਪਰੈਸ਼ਨ, ਇਹਦਾ ਮਤਲਬ ਇਹ ਹੁੰਦਾ ਵੀ ਕੋਈ ਵੀ ਜਿਹੜੀ ਫੋਰਨ ਗਵਰਨਮੈਂਟ ਦੀ ਜਿਹੜੀ ਫੋਰਨ ਗਵਰਨਮੈਂਟ ਆ, ਕੋਈ ਦੂਜੇ ਮੁਲਕ ਦੀ ਸਰਕਾਰ ਆ, ਉਹ ਤੁਹਾਨੂੰ ਸਟਾਕ ਕਰਦੀ ਆ, ਤੁਹਾਡਾ ਪਿੱਛਾ ਕਰਦੀ ਆ, ਜਾਂ ਉਹਨਾਂ ਦੇ ਜਿਹੜੇ ਆਪਾਂ ਕਹਿ ਸਕਦੇ ਆ ਬੰਦੇ ਜਿਹੜੇ ਕੰਮ ਕਰਦੇ ਭਾਰਤ ਸਰਕਾਰ ਦੇ ਲਈ ਜਾਂ ਕਿਸੇ ਵੀ ਸਰਕਾਰ ਦੇ ਲਈ, ਤੁਹਾਨੂੰ ਇੰਟੀਮੀਡੇਟ ਕਰਦੇ ਆ, ਕਿਸੇ ਤਰ੍ਹਾਂ ਜਿਹੜਾ ਅਸੌਲਟ ਕਰਦੇ ਆ, FBI ਨੂੰ ਇਮੀਡੀਏਟਲੀ ਜਿਹੜਾ ਹੈ ਰਿਪੋਰਟ ਕਰੋ। ਤੇ FBI ਦੀ ਇੱਕ ਸਪੈਸ਼ਲ ਜਿਹੜੀ ਡਿਪਾਰਟਮੈਂਟ ਆ ਉਹ ਇਸ ਕੰਮ ਦੇ ਲਈ ਬਣੀ ਹੋਈ ਹੈਗੀ ਆ। ਇਸ ਤੋਂ ਬਿਨਾਂ ਉਹਨਾਂ ਨੇ ਇਸ ਸੈਕਰਾਮੈਂਟੋ ਬੀ ਦੀ ਰਿਪੋਰਟ ਦੇ ਵਿੱਚ ਇਹ ਕਿਹਾ ਹੈਗਾ ਆ ਵੀ ਗਵਰਨਰ ਗੈਬਨ ਨਿਊਸਮ ਹੁਣੀ ਕਿਉਂਕਿ ਹੇਟ ਕ੍ਰਾਈਮ ਵੀ ਬਹੁਤ ਜ਼ਿਆਦਾ ਵੱਧ ਰਿਹਾ ਹੈ, ਵਾਇਲੈਂਸ ਤੇ ਨਾਲ ਦੀ ਨਾਲ ਟ੍ਰਾਂਜੈਕਸ਼ਨਲ ਰਿਪਰੈਸ਼ਨ ਉਹ ਆ ਜੋ ਫੋਰਨ ਗਵਰਨਮੈਂਟ ਕਰਦੀ ਹੈ। ਉਹਦੇ ਲਈ ਕੈਲੀਫੋਰਨੀਆ ਦੀ ਸਰਕਾਰ ਨੇ $20 ਮਿਲੀਅਨ ਦੀ ਜਿਹੜੀ ਗ੍ਰਾਂਟ ਰੱਖੀ ਹੈਗੀ ਆ। ਸੋ ਉਹ ਜਿਹੜੀ ਗ੍ਰਾਂਟ ਆ ਉਹ ਸਿਕਿਉਰਿਟੀ ਅਸਿਸਟੈਂਸ, ਨॉन ਪ੍ਰੋਫਿਟ ਆਰਗੇਨਾਈਜੇਸ਼ਨ ਜਿਸ ਤਰ੍ਹਾਂ ਆਪਣੇ ਗੁਰੂ ਘਰ ਹੋ ਗਏ, ਮਸਜਿਦ ਹੋ ਗਈ, ਚਰਚ ਹੋ ਗਿਆ, ਮੰਦਿਰ ਹੋ ਗਿਆ, ਕਿਸੇ ਤਰ੍ਹਾਂ ਦੇ ਉਹਦੇ ਲਈ ਰੱਖੇ ਗਏ ਆ। ਇਹ ਡਬਲ ਫੰਡਿੰਗ ਰੱਖੀ ਗਈ ਹੈਗੀ ਆ। ਸੋ ਅਮਰੀਕਾ ਦੀ ਸਰਕਾਰ, ਅਮਰੀਕਾ ਦੀਆਂ ਜਿੰਨੀਆਂ ਏਜੰਸੀਜ਼ ਆ ਉਹਨਾਂ ਸਾਰਿਆਂ ਨੂੰ ਪਤਾ ਆ ਵੀ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਕੁਝ ਵੀ ਕਰ ਸਕਦੀ ਹੈ ਕੈਨੇਡਾ ਤੋਂ ਬਾਅਦ। ਸੋ ਉਹ ਪੂਰੀ ਤਰ੍ਹਾਂ ਇਸ ਟਾਈਮ ਦੇ ਉੱਤੇ ਅਲਰਟ ਆ। ਤੇ ਸੈਕਰਾਮੈਂਟੋ ਬੀ ਦੇ ਜਰਨਲਿਸਟ ਜੋ ਰੂਬਨ ਦੀ ਵੀ ਜਿਹੜੀ ਆ ਹੱਲਾਸ਼ੇਰੀ ਦੇਣੀ ਬਣਦੀ ਆ ਵੀ ਉਸ ਨੇ ਇਸ ਇਸ਼ੂ ਨੂੰ ਪੂਰਾ ਅਮਰੀਕਨ ਲੈਵਲ ਦੇ ਉੱਤੇ ਚੱਕਿਆ ਹੈਗਾ। ਉਸ ਨੇ ਜੋ ਨਗਰ ਕੀਰਤਨ ਦੀ ਪਰੇਡ ਹੋਈ ਆ ਉਸ ਦਾ ਇਹ ਪੱਖ ਵੀ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ ਪੂਰੀ ਦੁਨੀਆ ਨੂੰ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਜਿਹੜੇ ਇਹ ਇਕੱਠ ਹੁੰਦੇ ਆ, ਪੰਥਕ ਇਕੱਠ ਹੁੰਦੇ, ਧਾਰਮਿਕ ਇਕੱਠ ਹੁੰਦੇ ਆ, ਇੱਥੇ ਇਹ ਚੀਜ਼ਾਂ ਬੜੀਆਂ ਅਹਿਮ ਰਹਿੰਦੀਆਂ ਵੀ ਤੁਸੀਂ ਆਪਣੀ ਗੱਲ, ਆਵਾਜ਼ ਜਿਹੜੀ ਉਹ ਕਿੱਦਾਂ ਚੱਕ ਸਕਦੇ ਆ, ਕਿੱਦਾਂ ਚੱਕ ਰਹੇ ਆ, ਤੇ ਕਿੱਦਾਂ ਜਿਹੜੀ ਫੋਰਨ ਇੰਟਰਫੇਰੈਂਸ ਜਿਹੜੀ ਆ ਉਹ ਹੋ ਰਹੀ ਆ ਜਾਂ ਚੱਲ ਰਹੀ ਆ। ਇੱਕ ਹੋਰ ਨਵੀਂ ਚੀਜ਼ ਜਿਹੜੇ ਕੁਛ ਪ੍ਰੋਕਲੇਮੇਸ਼ਨ ਸਿੱਖ ਅਵੇਅਰਨੈਸ, ਸਿੱਖ ਮੰਥਸ ਨੂੰ ਲੈ ਕੇ ਜਿਹੜੀਆਂ ਆ ਰਹੀਆਂ ਆ, ਉਹ ਥੋੜ੍ਹੀ ਜਿਹੀ ਕਨਫਰਮ ਕਰਨ ਤੋਂ ਬਾਅਦ ਤੁਹਾਡੇ ਨਾਲ ਜਿਹੜੀ ਉਹ ਸ਼ੇਅਰ ਕਰਾਂਗੇ ਵੀ ਉਹਦੇ ਵਿੱਚ ਵੀ ਕਿੱਦਾਂ ਟੰਗ ਅੜਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਭਾਰਤੀ ਸਰਕਾਰ ਇਸ ਟਾਈਮ ਲੱਗੀ ਹੋਈ ਆ। ਸੋ ਇਹ ਬਹੁਤ ਆਪਾਂ ਨੂੰ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ।
ਕੀ ਕੁਛ ਆਲੇ ਦੁਆਲੇ ਜਿਹੜਾ ਉਹ ਚੱਲ ਰਿਹਾ ਆ, ਕੀ ਲੈਂਗੁਏਜਸ ਜਿਹੜੀਆਂ ਆ, ਕੀ ਭਾਸ਼ਾ, ਕੀ ਬੋਲੀ ਜਿਹੜੀ ਉਹ ਵਰਤੀ ਜਿਹੜੀ ਉਹ ਜਾ ਰਹੀ ਆ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਫੋਰਬਸ ਦੀ ਜਿਹੜੀ ਆਪਾਂ ਗੱਲਬਾਤ ਕਰ ਰਹੇ ਸੀ, ਇਹ 2+2 ਸਮਿਟ ਹੋਈ ਆ, ਜੀ ਜਿੱਥੇ ਬਲਿੰਕਨ ਤੇ ਜੈਸ਼ੰਕਰ ਆਮੋ ਸਾਹਮਣੇ ਸੀਗੇ, ਤੇ ਇੱਧਰ ਆਸਟਿਨ ਤੇ ਇੰਡੀਆ ਦਾ ਡਿਫੈਂਸ ਮਿਨਿਸਟਰ ਰਾਜਨਾਥ, ਕਿਸੇ ਨੂੰ ਚੇਤਾ ਵੀ ਨਹੀਂ ਹੋਣਾ ਵੀ ਉਹ ਹੁਣ ਡਿਫੈਂਸ ਮਿਨਿਸਟਰ ਵੀ ਕੌਣ ਆ। ਉੱਥੇ 2 ਟੂ ਮੈਨ ਸ਼ੋਅ ਜਿਹੜਾ ਇੰਡੀਆ ਦੇ ਵਿੱਚ ਚੱਲ ਰਿਹਾ ਹੈਗਾ ਆ। ਸੋ ਕਹਿੰਦੇ ਵੀ ਉਹਨਾਂ ਨੇ ਇਸ ਦਾ ਇਸ਼ੂ ਉੱਥੇ ਵਿੱਚ ਤਾਂ ਨਹੀਂ ਕਹਿੰਦੇ ਗੱਲਬਾਤ ਹੋਈ। ਜੈਸ਼ੰਕਰ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਵੀ ਭਾਈ ਅਸੀਂ ਤਾਂ ਇੰਡੋ ਪੈਸੀਫਿਕ ਰੀਜਨ ਦੇ ਵਿੱਚ ਅੱਗੇ ਜਿਹੜੀਆਂ ਡਿਵੈਲਪਮੈਂਟਸ ਆ ਉਸ ਨੂੰ ਲੈ ਕੇ ਚਰਚਾ ਕੀਤੀ ਆ, ਯੂਕਰੇਨ ਤੇ ਮਿਡਲ ਈਸਟ ਨੂੰ ਲੈ ਕੇ ਜਿਹੜੀ ਉਹਨਾਂ ਨੇ ਚਰਚਾ ਕੀਤੀ। ਬਲਿੰਕਨ ਉਹਨਾਂ ਨੇ ਕਿਹਾ ਵੀ ਯੂਐਸ ਦੋਨਾਂ ਹੀ ਮੁਲਕਾਂ ਦਾ ਫਰੈਂਡ ਆ, ਤੇ ਇੰਡੀਆ ਨੂੰ ਚਾਹੀਦਾ ਆ ਵੀ ਕੈਨੇਡਾ ਦੇ ਨਾਲ ਇਸ ਇਨਵੈਸਟੀਗੇਸ਼ਨ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਉਹ ਮਦਦ ਕਰੇ। ਤੇ ਕਹਿੰਦੇ ਵੀ ਜੇ ਆਪਣੇ ਡਿਫਰੈਂਸਿਸ ਆ ਜਿਹੜੇ ਇਹਨਾਂ ਦੇ ਵਿੱਚ ਇਸ ਟਾਈਮ ਡਿਫਰੈਂਸਿਸ ਬਣੇ ਆ, ਉਹਨਾਂ ਨੂੰ ਕਲੀਅਰ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਨੀ ਆ। ਬਲਿੰਕਨ ਹੋਣਾ ਨੇ ਪ੍ਰਾਈਮ ਮਿਨਿਸਟਰ ਮੋਦੀ ਹੋਣਾ ਦੇ ਨਾਲ ਵੀ ਮੁਲਾਕਾਤ ਜਿਹੜੀ ਉਹ ਕਰਨੀ ਆ। ਸੋ ਕਹਿੰਦੇ ਵੀ ਇਹ ਅਨਕਲੀਅਰ ਹੋਊਗਾ ਵੀ ਇਸ ਦੇ ਬਾਰੇ ਕੀ ਸੈਕਟਰੀ ਆਫ ਸਟੇਟ ਉਹਨਾਂ ਦੇ ਨਾਲ ਵੀ ਗੱਲ ਕਰਨਗੇ ਜਾਂ ਨਹੀਂ। G20 ਦੀ ਸਮਿਟ ਦੇ ਦੌਰਾਨ ਟਰੂਡੋ ਹੋਣਾ ਨੇ ਮੋਦੀ ਹੋਣਾ ਦੇ ਨਾਲ ਸਿੱਧੀ ਜਿਹੜੀ ਉਹ ਗੱਲਬਾਤ ਕੀਤੀ ਸੀਗੀ। ਬਾਅਦ ਦੇ ਵਿੱਚ ਇੱਕ ਦੂਜੇ ਦੇ ਇਹਨਾਂ ਨੇ ਏਜੰਟਸ ਕਹਿ ਲਓ ਜਾਂ ਇੱਕ ਦੂਜੇ ਦੇ ਜਿਹੜੇ ਅੰਬੈਸਡਰਸ ਆ ਉਹਨਾਂ ਨੂੰ ਵੀ ਅੰਦਰੋਂ ਬਾਹਰ ਜਿਹੜਾ ਉਹ ਕੀਤਾ। ਫਿਰ ਇੰਡੀਆ ਨੇ ਹੱਦ ਉਦੋਂ ਕਰਤੀ ਵੀ ਆਪਣੇ ਵੀਜ਼ੇ ਵੂਜ਼ੇ ਵੀ ਬੰਦ ਕਰਤੇ, ਤੇ ਫਿਰ ਜਿਹੜੇ ਕੁਝ ਹੋਰ ਸੀਗੇ ਇਹਨਾਂ ਦੇ ਡਿਪਲੋਮੈਟਸ ਉਹਨਾਂ ਨੂੰ ਬਾਹਰ ਜਿਹੜਾ ਉਹ ਕੱਢ ਦਿੱਤਾ ਸੀ। ਕੈਨੇਡਾ ਨੇ ਇਸ ਦਾ ਬੁਰਾ ਵੀ ਮਨਾਇਆ ਸੀ, ਬਾਕੀ ਹੋਰ ਮੁਲਕ ਵੀ ਇਸ ਨੂੰ ਜਿਹੜਾ ਉਹ ਦੇਖ ਰਹੇ ਸੀਗੇ ਵੀ ਇਹ ਜਿਹੜਾ ਦਿੱਲੀ ਵਾਲੇ ਆ ਕਰ ਕੀ ਰਹੇ ਹੈਗੇ ਆ। ਸੋ ਇਸ ਕਾਫੀ ਕੁਛ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਜਿਹੜਾ ਉਹ ਚੱਲ ਰਿਹਾ ਇਸ ਪੂਰੇ ਬਾਬਤ। ਸੋ ਲੈਟਸ ਸੀ ਅੱਗੇ ਕੀ ਬਣਦਾ ਆ, ਪਰ ਇਹ ਮੁੱਦਾ ਇੱਕ ਵਾਰੀ ਫੇਰ ਭਖਿਆ ਆ, ਗਰਮਾ ਚੁੱਕਾ ਆ। ਜੀ